ਬੰਤ ਬਿੰਤੇ ਬੁੱਚੜ ਦਾ ਉਹ ਨੱਕਾ ਡਬੋ ਕੇ ਮਰ ਜਾਓ ਪੰਜਾਬ ਪੁਲਿਸ ਵਾਲਿਓ। ਇਹਨਾਂ ਨੂੰ ਬਾਪੂ ਲਾਭ ਸਿੰਘ ਰੜਕਦਾ ਕਿਉਂਕਿ ਬਾਪੂ ਲਾਭ ਸਿੰਘ ਸੱਚਾ ਹੈ। ਜਿਹੜਾ ਬੰਦਾ ਸੱਚਾ ਹੁੰਦਾ ਬਾਈ ਉਹੀ ਰੜਕਦਾ। ਸਾਰੇ ਤੰਬੂ ਅਸੀਂ ਆਪ ਖੋਲੇ ਪਰ ਘੁੰਮਦੇ ਆ ਕੇ ਇਹ ਵੀ ਪੱਟ ਦਿਓ ਇਹ ਵੀ ਪੱਟ ਦਿਓ। ਕੱਲ ਤੁਸੀਂ ਘਰਾਂ 'ਚ ਬੈਠੇ ਹੋ ਸਾਰੇ ਤੁਹਾਨੂੰ ਘਰਾਂ 'ਚੋਂ ਚੁੱਕ ਲੈਣਗੇ ਇਹਨੂੰ ਚੁੱਕ ਲਿਓ। ਬਦਮਾਸ਼ੀ ਥੋੜੀ ਆ ਯਾਰ ਇਹ ਬਾਈ। ਕਾਨੂੰਨ ਤਾਂ ਪੁਲਿਸ ਵਾਲਿਆਂ ਤੇ ਵੀ ਲਾਗੂ ਹੈ ਕਿ ਪੁਲਿਸ ਵਾਲੇ ਅਰਸ਼ਾਂ ਤੋਂ ਉਤਰੇ ਨੇ ਜੋ ਮਰਜ਼ੀ ਕਰੀ ਜਾਓ। ਲੋਕਾਂ ਨੂੰ ਦਿੱਕਤ ਹੁੰਦੀ ਹੈ ਲੋਕਾਂ ਨੂੰ ਦਿੱਕਤ ਹੈ ਬੜੀ ਚੀਜ਼ਾਂ ਤੋਂ ਹੁੰਦੀ ਹੈ। ਲੋਕਾਂ ਨੂੰ ਤੇ ਇਹ ਵੀ ਦਿੱਕਤ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਜਦ ਤੱਕ ਗੁਰੂ ਦਾ ਕਾਨੂੰਨ ਸਾਡੇ ਨਾਲ ਨਹੀਂ ਬਣਦਾ ਅਸੀਂ ਉੱਠਣੇ ਵਾਲੇ ਨਹੀਂ। ਜਿੰਨਾ ਮਰਜ਼ੀ ਜ਼ੋਰ ਲਾ ਲਿਓ ਇੱਥੇ ਸਿੰਘ ਸ਼ਹੀਦੀਆਂ ਦੇ ਜਾਣਗੇ। ਉਹ 31 ਦੇ ਵਿੱਚੋਂ ਇੱਥੇ 1-2 ਹੀ ਦਿਸਦੇ ਨੇ ਸਾਨੂੰ। ਜਦੋਂ ਇੱਥੇ ਭੀੜ ਭੜੱਕਾ ਸੀ ਉਦੋਂ ਪੈਸੇ ਇਕੱਠੇ ਕਰਕੇ ਹੋਟਲਾਂ 'ਚ ਰਹਿੰਦੇ ਸੀ ਜਾ ਕੇ 31 ਮੈਂਬਰ। ਉਸ ਤੋਂ ਬਾਅਦ ਜਦ ਅੱਜ ਕੌਮ ਨੂੰ ਲੋੜ ਏ 31 ਮੈਂਬਰ ਖੁੱਡਾ 'ਚ ਜਾ ਕੇ ਵੜੇ ਹੋਏ ਨੇ। ਹੁਣ ਬਾਪੂ ਜੀ ਅਸੀਂ ਤੁਹਾਨੂੰ ਪੁੱਛੀਏ ਵੀ ਤੁਸੀਂ ਅਨਪੜ੍ਹ ਜੋ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਤੁਸੀਂ ਸਾਈਨ ਕਿੱਥੇ ਕਰ ਰਹੇ ਹੋ। ਪੜ੍ਹਾ ਸਾਰਾ ਮੈਂ। ਅਗਰ ਜੇ ਤੁਹਾਨੂੰ ਨਹੀਂ ਪੜ੍ਹੇ ਲਿਖੇ ਵਾਕਿਆ 'ਚ ਅਨਪੜ੍ਹ ਜੋ ਕਿੰਨੇ ਕਿਹਾ ਤੁਹਾਨੂੰ ਅੱਗੇ ਬਹਿਣ ਨੂੰ ਤੁਸੀਂ ਪਿੱਛੇ ਆ ਜਾਓ। ਹੋਰ ਸਿੰਘਾਂ ਨੂੰ ਡਿਊਟੀ ਦੇ ਦਿਓ ਜਿਹੜੇ ਪੜ੍ਹੇ ਲਿਖੇ ਨੇ। ਜੀ ਹੁਣ ਜਾਂ ਤੇ ਵਕੀਲ ਧੋਖੇਬਾਜ਼ ਨੇ ਜਾਂ ਬਾਪੂ ਜੀ ਧੋਖੇਬਾਜ਼ ਨੇ। ਇੱਕ ਤੇ ਹੋ ਗਿਆ ਨਾ। ਕਾਉਂਟਡ ਥੋੜੀ ਨਾ ਹੈਗਾ ਕਿੰਨੇ ਕਿ ਲੰਘਦੇ 2000 ਬੰਦਾ ਨਹੀਂ ਇੱਥੇ ਨੂੰ ਲੰਘਦਾ ਹੈ। ਸ਼ਬਦ ਗੁਰੂ ਪੂਰੇ ਵਰਲਡ ਦੇ ਵਿੱਚ ਲੋਕ ਉਹਨੂੰ ਮੰਨਦੇ ਹੈਗੇ ਆ। ਕਿਆ ਬਈ ਉਹਦੇ ਖਾਤਰ ਕਾਨੂੰਨ ਬਣਨਾ ਨਹੀਂ ਚਾਹੀਦਾ ਹੈ। ਇਹ ਕਿਹੜਾ ਜੱਜ ਹੈ ਜਿਹਨੇ ਇਹਦਾ ਫੈਸਲਾ ਸੁਣਾਤਾ ਵੀ ਰੋਡ ਖਲਾਓ। ਉਹਨੂੰ 2000 ਸੁਣੋ ਉਹਨੂੰ 2000 ਲੋਕਾਂ ਦੀ ਭਾਵਨਾ ਪਤਾ ਨਹੀਂ ਲੱਗੀ। ਉਹਨੂੰ ਕਰੋੜਾਂ 96 ਕਰੋੜ ਖਾਲਸੇ ਦੀ ਭਾਵਨਾ ਨਹੀਂ ਪਤਾ ਲੱਗੀ। ਜੱਜ ਕੌਣ ਹੁੰਦਾ ਪੁਲਿਸ ਕੌਣ ਹੁੰਦੀ ਹੈ? ਲੋਕ ਵੱਡੇ ਹੁੰਦੇ ਆ ਲੋਕ। ਲੋਕਾਂ ਕਰਕੇ ਜੱਜ ਹੁੰਦੇ ਆ ਲੋਕਾਂ ਕਰਕੇ ਪੁਲਿਸ ਹੁੰਦੀ ਹੈ। ਪੰਜਾਬ ਪੁਲਿਸ ਵਾਲਿਓ ਉਹ ਤੁਹਾਨੂੰ ਠੱਪਾ ਲੱਗ ਗਿਆ ਬੰਤ ਬਿੰਤੇ ਬੁੱਚੜ ਦਾ ਉਹ ਨੱਕਾ ਡਬੋ ਕੇ ਮਰ ਜਾਓ ਪੰਜਾਬ ਪੁਲਿਸ ਵਾਲਿਓ। ਤੈਨੂੰ ਵੀ ਤਾਂ ਪੈਸੇ ਤੁਸੀਂ ਮਰ ਜਾਓ। ਉਹ ਤੁਹਾਨੂੰ ਪਾਕਿਸਤਾਨ ਦੇ ਬੰਬ ਨਾਲ ਕੌਣ ਹੁੰਦਾ ਕਹਿਣ ਲੋ ਵੀ ਇਹ ਮੋਰਚਾ ਖਾਲੀ ਕਰਾ ਲੋ। ਲਾਈਵ ਜਾ ਰਿਹਾ ਜੱਜ ਕੌਣ ਹੈ? ਜੱਜ ਕਿਵੇਂ ਕਹਿ ਸਕਦਾ ਖਾਲੀ ਕਰਾਓ? ਸਾਡੇ ਬੰਦੀ ਸਿੰਘ ਨੇ ਅਸੀਂ ਚੜਾ ਕੇ ਜਾਣੇ ਆ ਜਿਨ੍ਹਾਂ ਨੂੰ 32 ਸਾਲ ਤੋਂ ਅੰਦਰ ਕਰੀ ਫਿਰਦੇ ਹੋ। ਕਹਿੰਦੇ ਵੀ ਭੈਣ ਚਾਹੇ ਸਾਨੂੰ ਸਾਲ ਹੈਗੇ 30 ਸਾਲ ਦਾ ਡੱਕੇ ਫਿਰਦੇ ਨੇ ਮੁੰਡੇ ਪੰਜਾਬ ਤੇ। ਅਸੀਂ ਉਹਨਾਂ ਨੂੰ ਚੜਾਣਾ। ਅਸੀਂ ਉਸ ਤੋਂ ਬਿਨਾਂ ਬਿਲਕੁਲ ਨਹੀਂ ਹਿੱਲਾਂਗੇ। ਔਰ ਜੇ ਪ੍ਰਸ਼ਾਸਨ ਨੇ ਧੱਕਾ ਕੀਤਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ। ਉਹ ਭਗਵੰਤ ਮਾਨ ਗਵਈਆ ਹੋਏਗਾ ਅਗਰ ਉਹਨੇ ਧੱਕਾ ਕੀਤਾ। ਇਹ ਮੋਰਚਾ ਅਸੀਂ ਉੱਠਾਂਗੇ ਨਹੀਂ ਤਾਂ ਸਾਨੂੰ ਕੋਈ ਤਾਕਤ ਖਾ ਨਹੀਂ ਸਕਦੀ। ਇਹ ਭਲੇਖਾ ਨਾ ਰੱਖੇ। ਕਿਆ ਵੀ ਕਰਨਾ ਹੈ ਥੋੜੀ ਜਿਹੀ ਤਾਂ ਰੋਸ ਕੀਤਾ ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਕਿ ਇਹ ਚੀਜ਼ਾਂ ਬਰਦਾਸ਼ਤ ਨਹੀਂ ਕੀਤਾ ਜਾਣੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਕਹਿੰਦੇ ਟੈਂਟ ਪੁੱਟਿਆ ਗਿਆ ਜਿਸ ਤਰੀਕੇ ਦੇ ਨਾਲ ਸਮਾਨ ਫ੍ਰਿਜ ਸਾਰਾ ਖੰਡਿਆ ਦਿੱਤਾ ਗਿਆ ਤਾਂ ਬਾਪੂ ਲਾਭ ਸਿੰਘ ਜਿਹੜੇ ਨੇ ਉਹ ਸੜਕ ਤੇ ਲੰਮੇ ਪੈ ਗਏ ਨੇ। ਪਹਿਲਾਂ ਵੀ ਉਹਨਾਂ ਦੀ ਮਿੰਨਤਾਂ ਕੀਤੀਆਂ ਜਾਂਦੀਆਂ ਸੀ। ਉਹ ਪ੍ਰਸ਼ਾਸਨ ਕਹਿ ਰਿਹਾ ਸੀਗਾ ਕਿ ਸਾਈਡ ਤੇ ਕਰ ਲਓ ਅਸੀਂ 5 ਮਿੰਟ ਦਾ ਜਾਂ 10 ਮਿੰਟ ਦਾ ਸਮਾਂ ਦਿੰਦੇ ਹਾਂ ਤਾਂ ਉਹ ਚੀਜ਼ ਨਹੀਂ ਬਰਦਾਸ਼ਤ ਕੀਤੀ ਜਾ ਰਹੀ। ਕਹਿੰਦੇ ਅਸੀਂ ਇਸ ਤਰੀਕੇ ਦੇ ਨਾਲ ਇਸ ਨੂੰ ਨਹੀਂ ਚੁੱਕਾਂਗੇ। ਤਾਂ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇੱਧਰ ਵੀ ਸਾਰੇ ਖੜਕੜ ਦੇਖ ਰਹੇ ਨੇ। ਇੱਧਰ ਜਾਮ ਹੋ ਗਿਆ ਜਿਹੜਾ ਟ੍ਰੈਫਿਕ ਜਾਮ ਹੋ ਚੁੱਕਿਆ ਤਾਂ ਉਹ ਚੀਜ਼ ਨੂੰ ਵੀ ਜਿਹੜਾ ਦੇਖਿਆ ਜਾ ਰਿਹਾ ਕਿਉਂਕਿ ਪੁਲਿਸ ਇੱਥੇ ਖੜੀ ਹੋਈ ਹੈ ਸੀਨੀਅਰ ਅਧਿਕਾਰੀ ਖੜੇ ਹੋਏ ਨੇ। ਤਾਂ ਇੱਥੇ ਜਦੋਂ ਪਹੁੰਚਨੇ ਉਸ ਚੀਜ਼ ਨੂੰ ਲੈ ਕੇ ਜਦੋਂ ਹਟਾਇਆ ਜਾਂਦਾ ਉਸ ਚੀਜ਼ ਨੂੰ ਲੈ ਕੇ ਇੱਥੇ ਜਿਹੜਾ ਕਲੈਸ਼ ਹੋ ਜਾਂਦਾ। ਪਰ ਹੁਣ ਜਿਹੜਾ ਹੈ ਇੱਥੇ ਕਿਹਾ ਜਾ ਰਿਹਾ ਕਿ ਅਸੀਂ ਇੱਥੋਂ ਹਟਾਂਗੇ ਨਹੀਂ ਜਦੋਂ ਤੱਕ ਉਹ ਚੀਜ਼ ਸੈੱਟ ਨਹੀਂ ਕੀਤੀ ਜਾਂਦੀ। ਪਰ ਪੁਲਿਸ ਨੇ ਦੁਬਾਰਾ ਲਗਾ ਵੀ ਦਿੱਤੀ ਪਰ ਸੰਤੁਸ਼ਟ ਨਹੀਂ ਹੋ ਰਹੇ। ਤਾਂ ਇੱਥੇ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਤਾਂ ਜਿਸ ਤਰੀਕੇ ਦੇ ਨਾਲ ਸਰਦਾਰਾਂ ਦੇ ਉਲਟ ਦੇ ਕਾਨੂੰਨ ਕੋਈ ਗੱਲਬਾਤ ਹੋਈ ਸੀ ਕਿ ਕਿਹਾ ਗਿਆ ਸੀਗਾ ਕਿ ਇਸ ਨੂੰ ਚੱਕ ਲਓ ਇੱਧਰੋਂ? ਵੀਰ ਜੀ ਕੋਈ ਗੱਲਬਾਤ ਨਹੀਂ ਸਾਡੇ ਨਾਲ ਕੀਤੀ ਗਈ। ਪ੍ਰਸ਼ਾਸਨ ਘੁੰਮ ਕੇ ਆਇਆ ਘੁੰਮ ਕੇ ਆ ਕੇ ਬਸ ਇੱਧਰ ਆ ਕੇ ਬਾਪੂ ਨੂੰ ਪੈ ਗਏ ਨੇ ਬਸ। ਇਹਨਾਂ ਨੂੰ ਬਾਪੂ ਲਾਭ ਸਿੰਘ ਰੜਕਦਾ ਕਿਉਂਕਿ ਬਾਪੂ ਲਾਭ ਸਿੰਘ ਸੱਚਾ ਹੈ। ਜਿਹੜਾ ਬੰਦਾ ਸੱਚਾ ਹੁੰਦਾ ਬਾਈ ਉਹੀ ਰੜਕਦਾ ਹੁੰਦਾ। ਬਾਪੂ ਲਾਭ ਸਿੰਘ ਕੌਲੀ ਚੱਟ ਉਹ ਕਹਿੰਦੇ ਵੀ ਉਹ ਕਹਿੰਦੇ ਕੋਰਟ ਦੇ ਵਿੱਚ ਜਿਸ ਤਰੀਕੇ ਨਾਲ ਕੇਸ ਸੀਗਾ ਉਸ ਹਿਸਾਬ ਨਾਲ ਰੋਡ ਖਾਲੀ ਕਰਵਾਉਣੀ ਹੈ ਕੋਰਟ ਵੱਲੋਂ ਆਰਡਰ। ਬਿਲਕੁਲ ਵੀਰ ਜੀ ਆਪਾਂ ਤਾਂ ਕਹਿੰਦੇ ਆ ਜੇ ਜਿਹੜੀ ਪ੍ਰਸ਼ਾਸਨ ਦੀ ਡਿਊਟੀ ਆਪਾਂ ਸਿੰਪਥੀ ਪ੍ਰਗਟਾਈ ਆ ਆਪਾਂ ਬਿਲਕੁਲ ਕੋਈ ਕਲੈਸ਼ ਕੋਈ ਫਾਈਟ ਨਹੀਂ ਹੋਈ। ਪੂਰੀ ਰੋਡ ਖਾਲੀ ਹੋਈ ਹੈ ਜੀ। ਸਾਰੇ ਤੰਬੂ ਅਸੀਂ ਆਪ ਖੋਲੇ ਆ ਪਰ ਘੁੰਮਦੇ ਆ ਕੇ ਇਹ ਵੀ ਪੱਟ ਦਿਓ ਇਹ ਵੀ ਪੱਟ ਦਿਓ। ਕੱਲ ਤੁਸੀਂ ਘਰਾਂ 'ਚ ਬੈਠੇ ਹੋ ਸਾਰੇ ਤੁਹਾਨੂੰ ਘਰਾਂ 'ਚੋਂ ਚੁੱਕ ਲੈਣਗੇ ਇਹਨੂੰ ਚੁੱਕ ਲਿਓ। ਬਦਮਾਸ਼ੀ ਥੋੜੀ ਆ ਯਾਰ ਇਹ ਬਾਈ। ਕਾਨੂੰਨ ਤਾਂ ਪੁਲਿਸ ਵਾਲਿਆਂ ਤੇ ਵੀ ਲਾਗੂ ਹੈ ਕਿ ਪੁਲਿਸ ਵਾਲੇ ਅਰਸ਼ਾਂ ਤੋਂ ਉਤਰੇ ਨੇ ਜੋ ਮਰਜ਼ੀ ਕਰੀ ਜਾਓ। ਐਵੇਂ ਥੋੜਾ ਹੋਏਗਾ।
ਧੱਕਾ ਕਰ ਰਹੇ ਸਾਰੇ ਜਿੰਨੇ ਖੜੇ ਅੱਜ ਧੱਕਾ ਕਰ ਰਹੇ ਭਾਲ ਰਹੇ ਟੀਨਾਂ ਸਾਡੀਆਂ। ਉਹ ਕਹਿੰਦੇ ਅਸੀਂ ਸਮਾਂ ਉੱਥੇ ਦਿੱਤਾ ਬਹਿ ਕੇ ਚਾਹ ਪਾਣੀ ਪੀਂਦੇ ਆ। ਸਾਡੇ ਫਰਿੱਜ ਤੋੜੇ ਇਹਨਾਂ ਨੇ, ਪੁਲਿਸ ਮੁਲਾਜ਼ਮਾਂ ਨੇ। ਕਿਉਂ ਤੋੜੇ? ਆਪਾਂ ਕੀ ਪੁੱਛ ਰਹੇ ਇਹਨਾਂ ਨੂੰ? ਉਹ ਕਹਿੰਦੇ ਸਮਾਂ ਦਿੱਤਾ ਸੀਗਾ। ਹਾਂਜੀ, ਸਮਾਂ ਦਿੱਤਾ ਸੀਗਾ। ਕੋਈ ਸਮਾਂ ਨਹੀਂ ਦਿੱਤਾ ਗਿਆ ਸਾਨੂੰ। ਇੱਧਰ ਦਾ ਕੋਈ ਰੂਲ ਨਹੀਂ ਹੈ। ਲੋਕਾਂ ਨੂੰ ਦਿੱਕਤ ਹੁੰਦੀ ਹੈ, ਲੋਕਾਂ ਨੂੰ ਦਿੱਕਤ ਹੈ ਬੜੀ ਚੀਜ਼ਾਂ ਤੋਂ ਹੁੰਦੀ ਹੈ। ਲੋਕਾਂ ਨੂੰ ਤੇ ਇਹ ਵੀ ਦਿੱਕਤ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਇਹ ਸਾਹਿਬ ਇਹਨਾਂ ਨੂੰ ਕੋਈ ਕਾਲ ਖੜਕਦੀ ਆ, ਦਿੱਲੀ ਚੰਡੀਗੜ੍ਹ ਬੈਠੇ ਚੋਰਾਂ ਦੀ ਰਾਖੀ ਕਰ ਰਹੇ ਆ ਜਿੰਨੇ ਵੀ ਹੈਗੇ ਆ। ਅੱਜ ਤਾਂ ਇਹਨੂੰ ਸਾਹਿਬ ਕਹਿੰਦੇ ਆ ਵੀ ਜਦ ਤੱਕ ਗੁਰੂ ਦਾ ਕਾਨੂੰਨ ਸਾਡੇ ਦਾ ਨਹੀਂ ਬਣਦਾ ਅਸੀਂ ਉੱਠਣੇ ਵਾਲੇ ਨਹੀਂ। ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਇੱਥੇ ਸਿੰਘ ਸ਼ਹੀਦੀਆਂ ਦੇ ਜਾਣਗੇ। ਪਰ ਇਹਨਾਂ ਨੂੰ ਸਾਫ਼ ਕਹਿਤਾ ਬੰਦਿਆਂ ਮੰਗਣਾ ਆਪਣਾ ਡਿਊਟੀਆਂ ਕਰੋ। ਡਿਊਟੀਆਂ ਇਹਨਾਂ ਦੀ ਡਿਊਟੀ ਤਾਂ ਬਣਦੀ ਹੈ ਵੀ ਨਾਗਰਿਕ ਦੀ ਸਪੋਰਟ ਕਰਨ, ਵੀ ਜੇ ਕੋਈ ਪ੍ਰੋਟੈਸਟ ਕਰਦਾ ਹੈਗਾ ਉਹਦੀ ਗੱਲ ਸੁਣਨ, ਉਹਨੂੰ ਪ੍ਰੋਟੈਕਸ਼ਨ ਦੇਣ, ਉਹਨੂੰ ਪਾਣੀ ਪਿਲਾਉਣ, ਉਹਦੀ ਛਾਵਾਂ ਦਾ ਖਿਆਲ ਰੱਖਣ, ਟ੍ਰੈਫਿਕ ਕੰਟਰੋਲ ਰੱਖਣ। ਇਹਨਾਂ ਦਾ ਮਤਲਬ ਇਹ ਥੋੜੀ ਨਾ ਕਿ ਉਹਨਾਂ ਨੂੰ ਫੜ ਕੇ ਬਾਹਾਂ ਤੇ ਟਾਲੋ। ਇਹਦਾ ਮਤਲਬ ਇਹ ਤਨਖਾਹਾਂ ਭਾਲ ਲੈਣ ਗਾਹਾਂ ਆ ਸਰਕਾਰਾਂ ਹੁਣ ਨਾਗਰਿਕਾਂ ਨੇ ਚੁਣਨੀਆਂ। ਜਿਹਨੂੰ ਮਤਦਾਨ ਦਾ ਪਤਾ ਲੱਗ ਗਿਆ ਬਾਬੇ 5 ਮਿੰਟ ਪਹਿਲਾਂ ਡਿਸੀਜਨ ਲੈਂਦਾ, ਉਹ ਨਹੀਂ ਦੇਖਦਾ ਵੀ ਮੈਂ ਕੱਟੜਪੰਥੀ ਆ ਜਾਂ ਮੈਂ ਫਲਾਣੀ ਜਾਤ ਦਾ, ਜੇ ਮੈਂ ਫਲਾਣੀ ਧਰਮ ਦਾ। ਉਹਨੇ 5 ਮਿੰਟ ਪਹਿਲਾਂ ਜਾ ਕੇ ਆਪਣਾ ਮਤਦਾਨ ਕਰਨਾ। ਉਹਨਾਂ ਦਾ ਦੇਖੀ ਕਿਆ ਕਿਆ ਨਜ਼ਾਰੇ ਵਾਲੀਆਂ ਸਰਕਾਰਾਂ ਚੁਣਨੀਆਂ। ਤਾਂ ਤੁਹਾਡੀ ਕੋਈ ਗੱਲਬਾਤ ਹੋਈ ਮੋਰਚੇ ਦੇ ਆਗੂਆਂ ਨਾਲ ਵੀ ਇਹ ਚੀਜ਼ ਹੋ ਰਹੀ ਹੈ? ਬਾਬਾ ਜੀ ਸਾਡਾ ਯਾਰ ਮੋਰਚੇ ਨਾਲ ਕੋਈ ਲੈਣਾ ਦੇਣਾ ਨਹੀਂ। ਇਹਨਾਂ ਨੇ ਸੱਚਾ ਸਾਡੇ ਨਾਲ ਗੱਲੇ ਨਹੀਂ ਕਰਦੇ ਜਾਂ ਸਾਨੂੰ ਗੁਰਮਤੇ ਸ਼ਾਮਲ ਨਹੀਂ ਕਰਦੇ ਯਾਰ। ਇਹਨਾਂ ਨੇ ਜਾਂ ਤਾਂ ਸਾਡੇ ਨਾਲ ਗੁਰਮਤਾ ਕਰਨ। ਜਗਸੀਰ ਸਿੰਘ ਜੀ, ਇਹਨਾਂ ਨੇ ਤੇ ਮੈਨੂੰ ਇਹ ਗੱਲ ਕਹੀ ਹੈ ਮੋਰਚੇ ਦੇ ਆਗੂ ਨੇ, 31 ਬੰਦਿਆਂ ਦਾ ਸਾਡਾ ਸੁਹਾਣੇ ਬਹਿ ਕੇ ਫੈਸਲਾ ਹੋ ਗਿਆ ਕਿ ਭਾਈ ਅਸੀਂ ਇਹ ਰੋਡ ਖਾਲੀ ਕਰਾ ਦੇਣੀ ਹੈ। ਤੇ ਇਹ ਕੌਣ ਹੁੰਦੇ ਨੇ 31 ਬੰਦੇ? ਸੰਗਤ ਨਹੀਂ ਵੱਡੀ ਜਿਹੜੇ ਆਏ ਹੀ ਨਹੀਂ ਕੱਤੀ ਕੌਮੀ ਭਾਜੀ 31 ਬੰਦੇ ਕੋਈ ਗੁਰਮਤਾ ਕਰਨ, ਸਾਡੇ ਨਾਲ ਗੱਲ ਕਰਨ, ਸੰਗਤ ਦੇ ਅੱਗੇ ਰੱਖਣ ਮਾਈਕ ਤੇ ਕਿ ਭਾਈ ਅਸੀਂ ਇਹ ਕੰਮ ਕਰਨਾ। ਏਦਾਂ ਦੇ 31 ਵੀ ਸਾਨੂੰ ਇਹੋ ਜਿਹੇ ਲੱਗ ਰਹੇ ਜਿੱਦਾਂ ਦੇ ਮੁਲਾਜ਼ਮ ਨੇ। ਦੇਖੋ 31 ਮੈਂਬਰ ਜਿਹੜੇ ਨੇ ਅਸੀਂ ਇੱਥੇ ਸ਼੍ਰੋਮਣੀ ਕਮੇਟੀ ਦੇ ਬਣੇ ਹੋਏ ਸੀ ਮੋਰਚੇ ਲਈ, ਉਹ 31 ਦੇ ਵਿੱਚੋਂ ਇੱਥੇ 1-2 ਹੀ ਦਿਸਦੇ ਨੇ ਸਾਨੂੰ। ਜਦੋਂ ਇੱਥੇ ਭੀੜ ਭੜੱਕਾ ਸੀ ਉਦੋਂ ਪੈਸੇ ਇਕੱਠੇ ਕਰਕੇ ਹੋਟਲਾਂ 'ਚ ਰਹਿੰਦੇ ਸੀ ਜਾ ਕੇ 31 ਮੈਂਬਰ। ਉਸ ਤੋਂ ਬਾਅਦ ਜਦ ਅੱਜ ਕੌਮ ਨੂੰ ਲੋੜ ਏ 31 ਮੈਂਬਰ ਖੁੱਡਾ 'ਚ ਜਾ ਕੇ ਵੜੇ ਹੋਏ ਨੇ ਪ੍ਰਸ਼ਾਸਨ ਦੇ ਨਾਲ ਰਲ ਕੇ। ਇਹ ਮੋਰਚੇ ਨੂੰ ਢਾਹ ਲਾਈ ਜਾ ਰਹੀ ਹੈ। ਇੱਕ ਹੋਰ ਗੱਲ ਕਰਦਾ, ਬਾਪੂ ਗੁਰਚਰਨ ਸਿੰਘ ਦਾ ਜਿਹੜਾ ਹਵਾਰੇ ਦਾ ਬਾਪੂ ਬਣਿਆ, ਧਰਮੀ ਸਗਾ ਨਹੀਂ ਹੈਗਾ। ਉਹਨਾਂ ਨੇ ਬਚਨ ਆਏ ਨੇ ਅੱਜ, ਉਹਨਾਂ ਨੇ ਕੀਤੇ ਹੋਣੇ ਆ ਕੁਝ ਅੰਦਰ ਸਵੇਰੇ ਮੀਡੀਆ ਤੇ। ਉਹਨਾਂ ਕਿਹਾ ਕਿ ਭਾਈ ਮੇਰੇ ਕੋਲ ਵਕੀਲਾਂ ਦਾ ਇੱਕ ਪੈਨਲ ਆਇਆ ਸੀ, ਜਿਹੜਾ ਆਪਣਾ ਪੈਨਲ ਹੈ ਅੰਦਰ, ਧਾਲੀਵਾਲ ਸਾਹਿਬ ਹੋ ਗਏ, ਦਿਲਸ਼ੇਰ ਸਿੰਘ ਐਂਡ ਆਲ ਜਿਹੜੀ ਟੀਮ ਹੈ ਇਹਨਾਂ ਦੀ, ਉਹ ਆਇਆ ਸੀ ਇੱਕ ਪਰਚਾ ਲੈ ਕੇ ਤੇ ਉਹਨਾਂ ਨੇ ਮੇਰੇ ਸਾਈਨ ਕਰਾਏ ਨੇ। ਬਾਪੂ ਗੁਰਚਰਨ ਸਿੰਘ ਕਹਿੰਦਾ ਵੀ ਮੈਂ ਪੜ੍ਹਿਆ ਨਹੀਂ, ਮੈਂ ਸਿਰਫ 3 ਪੁਆਇੰਟ ਪਹਿਲੇ ਪੜ੍ਹੇ ਤੇ ਮੈਂ ਸਾਈਨ ਕਰਤੇ। ਹੁਣ ਬਾਪੂ ਜੀ ਅਸੀਂ ਤੁਹਾਨੂੰ ਪੁੱਛੀਏ ਵੀ ਤੁਸੀਂ ਅਨਪੜ੍ਹ ਜੋ? ਤੁਹਾਨੂੰ ਨਹੀਂ ਪਤਾ ਲੱਗਦਾ ਵੀ ਤੁਸੀਂ ਸਾਈਨ ਕਿੱਥੇ ਕਰ ਰਹੇ ਹੋ? ਪੜ੍ਹਾ ਸਾਰਾ ਮੈਂ। ਅਗਰ ਜੇ ਤੁਹਾਨੂੰ ਨਹੀਂ ਪੜ੍ਹੇ ਲਿਖੇ, ਵਾਕਿਆ ਜੀ ਅਨਪੜ੍ਹ ਜੋ, ਕਿੰਨੇ ਕਿਹਾ ਤੁਹਾਨੂੰ ਅੱਗੇ ਬਹਿਣ ਨੂੰ? ਤੁਸੀਂ ਪਿੱਛੇ ਆ ਜਾਓ, ਹੋਰ ਸਿੰਘਾਂ ਨੂੰ ਡਿਊਟੀ ਦੇ ਦਿਓ ਜਿਹੜੇ ਪੜ੍ਹੇ ਲਿਖੇ ਨੇ। ਬਾਪੂ ਜੀ ਫਿਰ ਇਹ ਕੰਮ ਨਹੀਂ ਚੱਲਣਾ। ਜੇ ਤੁਹਾਨੂੰ ਇਹ ਨਹੀਂ ਪਤਾ ਤੁਹਾਡੇ ਸਾਈਨ ਕੌਣ ਕਰਾ ਰਿਹਾ ਹੈ, ਹਾਂਜੀ ਹੁਣ ਜਾਂ ਤੇ ਵਕੀਲ ਧੋਖੇਬਾਜ਼ ਨੇ ਜਾਂ ਬਾਪੂ ਜੀ ਧੋਖੇਬਾਜ਼ ਨੇ, ਇੱਕ ਤੇ ਹੋ ਗਿਆ ਨਾ ਵੀਰ ਜੀ। ਇਸ ਕਰਕੇ ਬਾਪੂ ਜੀ ਤੁਸੀਂ ਜੇ ਸੂਝਵਾਨ ਜੇ ਹੈਗੇ ਜੋ, ਪਿੱਛੇ ਹੋ ਜੋ, ਕੁਇਟ ਕਰ ਦਿਓ ਤੁਸੀਂ ਇੱਥੋਂ। ਤੁਹਾਡੀ ਹੁਣ ਲੋੜ ਇੰਨੀ ਬਹੁਤੀ ਰਹੀ ਨਹੀਂ। ਤੁਸੀਂ ਝੂਠ ਦੇ ਝੂਠ ਬੋਲਦੇ ਹੋ, ਪਤਾ ਨਹੀਂ ਕੀ ਕਰ ਰਹੇ ਜੋ ਤੁਸੀਂ। ਇਸ ਕਰਕੇ ਅਸੀਂ ਬੰਦੀ ਸਿੰਘਾਂ ਦੇ, ਜੇ ਤੁਸੀਂ ਹਵਾਰੇ ਦੇ ਪਿਓ ਹੋ, ਅਸੀਂ ਹਵਾਰੇ ਦੇ ਭਰਾ ਆ। ਅਸੀਂ ਸਾਰੇ ਭਰਾ ਖੜੇ ਆ ਉਹਦੇ। ਬਿਲਕੁਲ ਇੱਕ ਪਿਓ ਇੱਕ ਕੱਲਾ ਇੱਕ ਪਾਸੇ, ਭਰਾ ਦੀ ਗਿਣਤੀ 96 ਕਰੋੜ ਆ ਯਾਰ। ਗਿਣਤੀ ਨਹੀਂ ਕਰ ਹੋਣੀ, ਇੰਨੀ ਹੈਗੀ ਆ। ਤੇ ਇਸ ਕਰਕੇ ਬਾਪੂ ਜੀ ਇਹ ਗਲਤ ਆ। ਔਰ ਜੇ ਤੁਸੀਂ ਸਾਡੀ ਆਵਾਜ਼ ਸੁਣ ਰਹੇ ਹੋ, ਮੀਡੀਆ ਤੇ ਪੈਣੀ ਹੈ ਹੁਣ ਸਾਰੀ ਪਾਣਗੇ ਭਾਈ ਸਾਹਿਬ ਹੋਰੀ, ਰੱਖ ਰਹੇ ਨੇ ਪੱਖ ਸਾਡਾ ਵੀ। ਤੇ ਸਾਨੂੰ ਆ ਕੇ ਤੁਸੀਂ ਛੇਤੀ ਤੋਂ ਛੇਤੀ ਮੋਰਚੇ ਤੇ ਆ ਕੇ ਮਿਲੋ। ਅਸੀਂ ਸਾਰੀ ਯੂਥ ਦੀ ਟੀਮ ਤੁਹਾਡੇ ਨਾਲ ਮਿਲਣਾ ਚਾਹੁੰਦੇ ਹਾਂ। ਜਿਸ ਤਰੀਕੇ ਨਾਲ ਪੁਲਿਸ ਨੇ ਇਹ ਚੀਜ਼ ਕਹਿੰਦੇ 2.5 ਸੀ ਕਿ ਉਹ ਦੁਬਾਰਾ ਲਗਾ ਦਿੱਤੀ ਗਈ ਹੈ, ਸਹਿਮਤੀ ਹੋਈ ਸੀ, ਹੁਣ ਫਿਰ ਜਾਮ ਕਿਉਂ ਕੀਤਾ? ਬੰਦੇ ਸੀਗੇ, ਉਹਨਾਂ ਨੂੰ ਨਹੀਂ ਪਤਾ ਸੀ, ਉਹਨਾਂ ਲੱਤਾਂ ਲੁੱਤਾਂ ਮਾਰ ਕੇ ਉਹਨਾਂ ਨੇ ਤੋੜਤੀ। ਪਰ ਇਹਨਾਂ ਦੀ ਗਲਤੀ ਹੈਗੀ ਆ ਕਿ ਇਹ ਮਤਲਬ ਇਦਾਂ ਸਾਡੇ ਤੰਬੂਆਂ ਤੇ ਜਾਂ ਸਾਡੇ ਬਣੇ ਹੋਏ ਮਕਾਨਾਂ ਨੂੰ ਢਾਹ ਨਹੀਂ ਸਕਦੇ। ਤੇ ਆਪਾਂ ਜਿਹੜੀ ਸਾਫ਼ ਤੁਹਾਨੂੰ ਗੱਲ ਦੱਸਦੇ ਕਿ ਚਲੋ ਠੀਕ ਹੈ, ਉਹਨਾਂ ਨੇ ਖੜੀ ਵੀ ਕਰਤੀ ਹੈ ਮੁਲਾਜ਼ਮਾਂ ਨੇ ਵਿਚਾਰਿਆਂ ਨੇ ਆਪਣੀ, ਉਹਨਾਂ ਨੇ ਗਲਤੀ ਵੀ ਫੀਲ ਮੰਨੀ ਹੈ, ਸੌਰੀ ਮੰਨੀ ਹੈ ਕਿ ਸਾਡੇ ਤੋਂ ਜਲਦਬਾਜ਼ੀ ਥੋੜਾ ਜਿਹਾ ਹੋ ਗਿਆ। ਕਿਉਂਕਿ ਉਹਨਾਂ ਨੂੰ ਵੀ ਪ੍ਰੈਸ਼ਰ ਹੁੰਦਾ, ਉਤੋਂ ਇਹ ਫੋਨ ਮਾਰਦੇ ਨੇ ਐ ਕਰੋ, ਉਹ ਵਿਚਾਰੇ ਉਦਾਂ ਕਰਦੇ ਤਾਂ ਵਿਚਾਰੇ ਗੁਲਾਮ ਬਣੇ ਪਏ ਆ ਯਾਰ ਸਰਕਾਰਾਂ ਦੇ, ਯਾਰ ਮੰਤਰੀਆਂ ਦੇ। ਹੋ ਆਪਾਂ ਉਹਨਾਂ ਦੀ ਵੀ ਭਾਵਨਾ ਦਾ ਖਿਆਲ ਰੱਖਣਾ ਵੀ ਚਲੋ ਨਿਆਣੇ ਪੜ ਰਹੇ, ਤਨਖਾਹਾਂ ਜਾ ਰਹੀਆਂ, ਪਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਪੈਸਾ ਸਾਡਾ ਜਾ ਰਿਹਾ ਨਾਗਰਿਕ ਦਾ, ਵੀ ਜਿਹਦਾ ਤੂੰ ਹੁਕਮ ਮੰਨਦਾ ਉਹਦਾ 1 ਰੁਪਿਆ ਨਹੀਂ ਜਾ ਰਿਹਾ। ਉਹ ਤਾਂ ਤੇਲ ਨਹੀਂ ਗੱਡੀ 'ਚ ਆਪਣਾ ਪਾਉਂਦਾ ਯਾਰ, ਹੈ ਜਿਹਦੀਆਂ ਇਹ ਗੱਲਾਂ ਸੁਣਦੇ ਆ
ਉਸ ਤੋਂ ਬਾਅਦ ਹੁਣ ਮੈਂ ਰਿਮੂਵ ਸਾਫ਼ ਕਰੋਗੇ, ਕਹਿਣਾ ਹੁਣ ਚੱਕ ਲਓਗੇ ਇੱਥੋਂ ਵੀ ਤੁਹਾਡੀ ਗੱਲਬਾਤ ਹੋ ਜਾਂਦੀ ਹੈ ਜਿਵੇਂ ਉਹ ਸਾਰਾ ਕੁਝ ਲਗਾ ਦਿੱਤਾ ਗਿਆ। ਬਾਬਾ ਜੀ ਅਸੀਂ ਇਹ ਜਿਹੜਾ ਧਰਨਾ ਹੈਗਾ ਜਾਂ ਇਹ ਸਾਡਾ ਨਹੀਂ ਧਰਨਾ ਨਹੀਂ, ਇੱਥੋਂ ਜਿਹੜੇ ਇਹ ਰੋਡ ਦੀ ਬਾਬਾ ਜੀ, ਇਹ ਰੋਡ ਦਾ ਦੇਖੋ ਜਿੱਥੇ ਜਿੱਥੇ ਅਸੀਂ ਪਹਿਲਾਂ ਜਿੱਕਣਾ ਜਿੱਦਾਂ ਟ੍ਰੈਫਿਕ ਪਹਿਲਾਂ ਵੀ ਤਾਂ ਅਸੀਂ ਚਲਾਏ ਰਹੇ ਸੀਗੇ, ਪਹਿਲਾਂ ਕਿਹੜੇ ਕਿਸੇ ਨੂੰ ਪ੍ਰੋਬਲਮ ਸੀਗੀ। ਹਾਂ ਜੇ ਉੱਥੇ ਉਰੇ ਲੋਕਲ ਜਿਹੜੇ ਬੰਦੇ ਵਿਚਾਰੇ ਡਿਊਟੀਆਂ ਡਾੜੀਆਂ ਜਾ ਰਹੇ ਚੰਡੀਗੜ੍ਹ ਜਾ ਰਹੇ, ਇੱਥੇ 7 ਵਜੇ ਦੇ ਚੰਡੀਗੜ੍ਹ ਵੜਦੇ, ਚੰਡੀਗੜ੍ਹ ਦੇ 7 ਵਜੇ ਚ ਵੜਦੇ ਸੀਗੇ, ਉਹ 2000 ਬੰਦਾ ਹੈਗਾ ਉਹਨੂੰ ਪ੍ਰੋਬਲਮ ਸੀਗੀ। ਪਰ ਐ ਥੋੜੀ ਨਾ ਵੀ ਹੁਣ ਜੱਜ ਉਹਨਾਂ 2000 ਬੰਦੇ ਨੂੰ ਛੱਡ ਕੇ 96 ਕਰੋੜ ਜਿਹੜਾ ਖਾਲਸਾ ਉਹਦੀਆਂ ਭਾਵਨਾ ਨਾਲ ਖਿਲਵਾੜ ਕਰ ਦੂਗਾ। ਇਹੋ ਜਿਹਾ ਕਿਹੜਾ ਜੱਜ ਹੈ, ਸਾਨੂੰ ਨਾਮ ਤਾਂ ਪਤਾ ਲੱਗੇ ਵੀ ਜਿਹਨੇ ਇੱਕੋ ਲੱਖ ਤਾਂ ਇਦਾਂ ਦਾ ਐਕਸ਼ਨ ਲਿੱਤਾ ਹੈਗਾ ਹੈ। ਅੱਖਾਂ ਪਰ ਦੇ ਪੱਟੀ ਸਾਨੂੰ ਵੀ ਪਤਾ ਲੱਗੇ ਵੀ ਬੰਨੀ ਇਹ ਖੁੱਲੀ ਹੈ।